ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲਾਂ ਵੀਕਐਂਡ ਦੇ ਦੌਰਾਨ ਯੂਬਾ ਸਿਟੀ ਦੇ ਵਿੱਚ ਟਿਆਰਾ ਬਿਨਾ ਗੁਰਦੁਆਰਾ ਸਾਹਿਬ ਅੱਜ ਨਗਰ ਕੀਰਤਨ ਸੀ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਰੇ ਜਿਹੜੇ ਉੱਥੇ ਦੇ ਪ੍ਰੋਗਰਾਮ ਸੰਪੂਰਨ ਹੋਏ ਆ। ਕਿਸੇ ਤਰ੍ਹਾਂ ਦਾ ਕੋਈ ਇੰਟਰਪਸ਼ਨ ਨਹੀਂ ਹੋਈ, ਮਾੜੀ ਮੋਟੀਆਂ ਤਾਂ ਹੁੰਦੀਆਂ ਰਹਿੰਦੀਆਂ, ਪਰ ਬਹੁਤ ਵਧੀਆ ਹੋਇਆ ਤੇ ਬਹੁਤ ਵੱਡਾ ਇਕੱਠ ਸੀ। ਸੋ ਆਪਾਂ ਨੰਬਰ ਤਾਂ ਨਹੀਂ ਦੱਸ ਸਕਦੇ ਕਿਉਂਕਿ ਹਜੇ ਤੱਕ ਨਾ ਤਾਂ ਸ਼ੈਰਿਫ ਡਿਪਾਰਟਮੈਂਟ ਨੇ ਤੇ ਨਾ ਹੀ ਕਿਸੇ ਜੋ ਮੇਜਰ ਆਊਟਲੈਟ ਆ ਅਮਰੀਕਾ ਦਾ ਉਹਨਾਂ ਨੇ ਦੱਸੇ ਆ, ਪਰ ਸਾਡੇ ਐਸਟੀਮੇਟ ਦੇ ਹਿਸਾਬ ਨਾਲ 1.25 ਤੋਂ 1.5 ਲੱਖ ਹੋ ਸਕਦਾ। ਪਰ ਪਿਛਲੇ ਸਾਲਾਂ ਤੋਂ ਜਦ ਤੋਂ ਤੁਸੀਂ ਨਗਰ ਕੀਰਤਨ ਸ਼ੁਰੂ ਹੋਇਆ, ਇਸ ਵਾਰ ਸਭ ਤੋਂ ਜ਼ਿਆਦਾ ਇਕੱਠ ਸੀ। ਇਹ ਆਮ ਲੋਕ ਕਹਿੰਦੇ ਦੱਸਦੇ ਰਹੇ ਜੀ ਤੇ ਬਿਲਕੁਲ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਜਿਹੜੇ ਯੂਐਸਏ ਦੇ ਜੋ ਸਾਡਾ ਜਿੱਥੇ ਬੂਥ ਲੱਗਾ ਸੀ, ਸੰਗਤਾਂ ਆਈਆਂ, ਸਾਨੂੰ ਮਿਲੀਆਂ, ਸੁਝਾਅ ਵੀ ਦਿੱਤੇ ਤੇ ਹੌਸਲਾ ਅਫਜ਼ਾਈ ਵੀ ਦਿੱਤੀ, ਆਸ਼ੀਰਵਾਦ ਵੀ ਦਿੱਤੀ। ਉਹਨਾਂ ਸਾਰਿਆਂ ਦਾ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੀ ਬਿਲਕੁਲ ਹਰਜੋਤ ਸਿੰਘ ਜੀ, ਸੋ ਇਕੱਠ ਕਾਫੀ ਵੱਡਾ ਜਿਹੜਾ ਇਕੱਠ ਸੀ। 1.5 ਲੱਖ ਕਹਿ ਦੇਣਾ ਜਿਹੜਾ ਮੈਨੂੰ ਲੱਗਦਾ ਹੈ ਉਹ ਠੀਕ ਹੋਊਗਾ। ਹੋ ਸਕਦਾ ਵੀ ਉਸ ਤੋਂ ਵੱਧ ਵੀ ਜਿਹੜਾ ਉਹ ਹੋ ਸਕਦਾ ਹੈ। ਜਦੋਂ ਬਾਹਰੋਂ ਕਵਰੇਜ ਕਰ ਰਹੇ ਸੀਗੇ ਜਿਹੜਾ ਫਲੋਟ ਆ, ਪਾਲਕੀ ਸਾਹਿਬ ਵਾਲਾ ਫਲੋਟ ਆ, ਉਸ ਦੇ ਇਰਦ ਗਿਰਦ ਕਹਿ ਸਕਦੇ ਹਾਂ ਵੀ ਕਈ 100 ਫੁੱਟ ਲੰਬੀਆਂ ਲਾਈਨਾਂ ਜਿਹੜੀਆਂ ਉਹ ਲੱਗੀਆਂ ਸੀਗੀਆਂ। ਲੋਕ ਇੰਤਜ਼ਾਰ ਦੇ ਵਿੱਚ ਸੀਗੇ ਵੀ ਕਦੋਂ ਮੌਕਾ ਲੱਗੇ ਦਰਸ਼ਨਾਂ ਦੇ ਲਈ ਮੱਥਾ ਜਿਹੜਾ ਉਹ ਟੇਕਿਆ ਜਾਵੇ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆਪਾਂ ਦੇਖੀਆਂ ਉੱਥੇ। ਤੇ ਜਦੋਂ ਉੱਥੋਂ ਕਵਰੇਜ ਜਿਹੜੀ ਤੁਹਾਡੇ ਲਈ ਸਾਰਿਆਂ ਦੇ ਲਈ ਪੇਸ਼ ਕਰ ਰਹੇ ਸੀਗੇ ਆਪਾਂ ਫੇਸਬੁੱਕ ਦੇ ਉੱਤੇ, YouTube ਦੇ ਉੱਤੇ, ਤਾਂ ਉਸ ਟਾਈਮ ਬਹੁਤ ਜ਼ਿਆਦਾ ਜਿਹੜਾ ਉਹ ਰਸ਼ ਸੀਗਾ। ਪਿਛਲੇ 12 ਸਾਲਾਂ ਤੋਂ ਲਗਾਤਾਰ ਆਪਾਂ ਉੱਥੋਂ ਕਵਰੇਜ ਤੁਹਾਡੇ ਸਾਰਿਆਂ ਲਈ ਪੇਸ਼ ਕਰ ਰਹੇ ਹਾਂ। ਇਸ ਵਾਰ ਸਭ ਤੋਂ ਵੱਧ ਜਿਹੜੀ ਕਵਰੇਜ ਆ ਤੁਹਾਡੇ ਲਈ ਉੱਥੋਂ ਪੇਸ਼ ਕੀਤੀ ਗਈ। ਕਿੰਨੇ ਵੀਕ ਪਹਿਲਾਂ ਤੋਂ ਜਿਹੜੇ ਸਮਾਗਮ ਆ ਉਹਨਾਂ ਦਾ ਸਿੱਧਾ ਪ੍ਰਸਾਰਣ ਤੁਸੀਂ ਸਵੇਰੇ ਸ਼ਾਮ ਜਿਹੜੇ ਆ ਉਹ ਅੰਦਰੋਂ ਗੁਰਬਾਣੀ ਦੇ ਸਮਾਗਮ ਜਿਹੜੇ ਉਹ ਸੁਣਦੇ ਰਹੇ। ਤੇ ਨਾਲ ਦੇ ਨਾਲ ਇਸ ਵਾਰ ਅੰਦਰੋਂ ਬਾਹਰੋਂ ਸਾਰੇ ਪਾਸਿਓਂ ਜਿਹੜੀ ਕਵਰੇਜ ਆ ਉਹ ਵੱਡੇ ਪੱਧਰ ਦੇ ਉੱਤੇ ਤੁਹਾਡੇ ਲਈ ਜਿਹੜੀ ਉਹ ਪੇਸ਼ ਕੀਤੀ ਗਈ ਸੀਗੀ। ਸੋ ਕਾਫੀ ਘੱਟ ਸੀਗਾ ਤੇ ਸਾਰੇ ਹੀ ਸੇਵਾਦਾਰਾਂ ਦਾ, ਸਾਰੇ ਹੀ ਸਾਧ ਸੰਗਤ ਦਾ ਤੇ ਨਾਲ ਦੇ ਨਾਲ ਜਿਹੜੀ ਕਮੇਟੀ ਦਾ, ਪ੍ਰਬੰਧਕਾਂ ਦਾ ਜਿਹੜਾ ਉਹ ਧੰਨਵਾਦ, ਜਿਨ੍ਹਾਂ ਨੇ ਸਾਰਿਆਂ ਨੇ ਦਿਨ ਰਾਤ ਇੱਕ ਕਰਕੇ ਇਸ ਉਪਰਾਲੇ ਨੂੰ ਕਾਮਯਾਬ ਜਿਹੜਾ ਉਹ ਬਣਾਇਆ। 43ਵਾਂ ਮਹਾਨ ਨਗਰ ਕੀਰਤਨ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ, ਬਹੁਤ ਭਾਰੀ ਵਿਸ਼ਾਲ ਇਕੱਠ ਦੇ ਨਾਲ ਉਹ ਸੰਪੂਰਨ ਜਿਹੜਾ ਉਹ ਹੋਇਆ ਆ। ਸੋ ਬਹੁਤ ਵਧੀਆ ਜਿਹੜਾ ਹੋ ਰਿਹਾ ਆ। ਤੇ ਨਾਲ ਦੇ ਨਾਲ ਹਰਜੋਤ ਸਿੰਘ ਜੀ, ਇੱਕ ਗੱਲ ਆਪਾਂ ਹੋਰ ਐਡ ਕਰਦੇ ਜਾਈਏ, ਕੁਝ ਅਜਿਹੇ ਨਾ ਦਿਖਣ ਵਾਲੇ ਜਿਹੜੇ ਸੇਵਾਦਾਰ, ਅਣਥੱਕ ਸੇਵਾਦਾਰ, ਉਹਨਾਂ ਦਾ ਵਿਸ਼ੇਸ਼ ਧੰਨਵਾਦ। ਜਿਵੇਂ ਨਗਰ ਕੀਰਤਨ ਦੇ ਵਿੱਚ ਆਪਾਂ ਮੋਹਰੇ ਜਿਹੜੀ ਆ ਉਹ ਕਰ ਰਹੇ ਸੇਵਾ ਆ, ਕਈ ਜਿਹੜੀ ਦਿਸਦੇ ਆ, ਕਈ ਬਿਹਾਈਂਡ ਦਾ ਸੀਨ ਜਿਹੜੇ ਸੇਵਾਦਾਰ ਹੁੰਦੇ ਆ, ਜਿਹੜੇ ਕਦੇ ਵੀ ਮੋਹਰੇ ਨਹੀਂ ਆਉਂਦੇ, ਉਹਨਾਂ ਦਾ ਧੰਨਵਾਦ। ਅੱਜ ਕੱਲ ਜਦੋਂ ਵਾਪਸ ਪਰਤਣ ਲੱਗੇ ਤਾਂ ਗੱਲਾਂ ਬਾਤਾਂ ਜਿਹੜੀਆਂ ਉੱਥੇ ਲੰਗਰ ਹਾਲ ਦੇ ਵਿੱਚ ਬੈਠੇ ਸੀਗੇ ਤਾਂ ਚੱਲੀਆਂ। ਕਹਿੰਦੇ ਵੀ ਕੱਲ ਨੂੰ ਸਵੇਰ ਨੂੰ 5 ਵਜੇ ਤੋਂ ਸੇਵਾਦਾਰਾਂ ਨੇ ਆਉਣਾ ਸ਼ੁਰੂ ਹੋ ਜਾਣਾ। ਆਲੇ ਦੁਆਲੇ ਇਰਦ ਗਿਰਦ ਜੋ ਕੁਛ ਵੀ ਹੈ ਉਸ ਨੂੰ ਸਾਰਿਆਂ ਨੂੰ ਜਿਹੜਾ ਉਹ ਇਕੱਠਿਆਂ ਜਿਹੜਾ ਉਹਨਾਂ ਨੇ ਉਹ ਕਰਨਾ ਆ। ਸੋ ਕਿਉਂਕਿ ਜਦੋਂ ਜਾਂਦੇ ਆ ਲੋਕ, ਟਰੈਸ਼ ਕੈਨਸ, ਟਰੈਸ਼ ਬੈਗਸ ਜਿਹੜੇ ਭਰੇ ਹੁੰਦੇ ਆਲੇ ਦੁਆਲੇ ਪਏ ਆ ਹੋਰ ਸਟਰੀਟਸ ਦੇ ਉੱਤੇ, ਉਹਨਾਂ ਨੂੰ ਇਕੱਠੇ ਕਰਕੇ ਜਿਹੜਾ ਉਹ ਜਿਹੜਾ ਲਿਆ ਕੇ ਆਇਆ ਜਾਂਦਾ ਆ। ਬੰਦਾ ਕਈ ਵਾਰੀ ਸੋਚਦਾ ਵੀ ਇਹ ਇਹਨਾਂ ਨੇ ਕਰਵਾ ਲੈਣਾ, ਹਾਂ ਕਰਵਾਉਂਦੇ ਵੀ ਆ, ਪਰ ਨਾਲ ਦੇ ਨਾਲ ਜਿਹੜੇ ਨਿਸ਼ਕਾਮ ਸੇਵਾਦਾਰ ਨੇ ਉਹ ਲਗਾਤਾਰ ਦਿਨ ਰਾਤ ਇੱਕ ਕਰਕੇ ਇਹ ਪੂਰੀ ਸਫਾਈ ਦੇ ਵਿੱਚ, ਸਾਰੀਆਂ ਚੀਜ਼ਾਂ ਦੇ ਵਿੱਚ ਕਮੇਟੀ ਦੇ ਨਾਲ ਆਮ ਲੋਕ ਜਿਹੜੇ ਸਾਧ ਸੰਗਤ ਆ ਪੂਰੇ ਸਹਿਯੋਗ ਦੇ ਨਾਲ ਇਸ ਨੂੰ ਜਿਹੜਾ ਉਹ ਨੇਪਰੇ ਜਿਹੜੇ ਉਹ ਚਾੜਦੇ ਆ, ਪੂਰੀਆਂ ਜਿਹੜਾ ਉਹ ਕਰਦੇ ਆ। ਸੋ ਸਾਰੇ ਹੀ ਸੇਵਾਦਾਰਾਂ ਦਾ ਆਪਾਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਹਰਜੋਤ ਸਿੰਘ ਜੀ, ਬਹੁਤ ਭਾਰੀ ਇਕੱਠ ਸੀਗਾ। ਸ਼ਨੀਚਰਵਾਰ ਕਹਿੰਦੇ ਆ ਵੀ ਓਨੀਆਂ ਦੇਗਾਂ ਜਿਹੜੀਆਂ ਉਹ ਬਣੀਆਂ ਉੱਥੇ ਜਿੰਨੀਆਂ ਯੂਜਲੀ ਨਗਰ ਕੀਰਤਨ ਵਾਲੇ ਦਿਨ, ਐਤਵਾਰ ਵਾਲੇ ਦਿਨ ਬਣਦੀਆਂ। ਸੋ ਉਹ ਜਿਹੜੇ ਲਾਂਗਰੀ ਆ, ਹੋਰ ਥਾਵਾਂ ਦੇ ਉੱਤੇ ਲੰਗਰਾਂ ਦੇ ਵਿੱਚ ਲੰਗਰ ਵਾਲੇ ਵੀਰ ਭੈਣ ਮਾਵਾਂ, ਜਿਹੜੇ ਬਜ਼ੁਰਗ ਆ, ਉਹਨਾਂ ਸਾਰਿਆਂ ਨੇ ਬਹੁਤ ਅਣਥੱਕ ਮਿਹਨਤ, ਅਣਥੱਕ ਸੇਵਾ ਜਿਹੜੀ ਇਸ ਦੇ ਵਿੱਚ ਕੀਤੀ ਆ। ਤੇ ਇਸ ਵਿਸ਼ਾਲ ਇਕੱਠ ਨੂੰ ਬੜੇ ਹੀ ਸੁਚੱਜੇ ਢੰਗ ਦੇ ਨਾਲ ਜਿਹੜਾ ਉਹ ਪੂਰਾ ਕੀਤਾ ਹੈ। ਸੋ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੇ ਇੱਕ ਵਾਰੀ ਫੇਰ ਇਹ 43ਵੇਂ ਮਹਾਨ ਨਗਰ ਕੀਰਤਨ ਦੇ ਵਿੱਚ ਸ਼ਾਨਦਾਰ ਜਿਹੜੀਆਂ ਚੀਜ਼ਾਂ ਆ ਉਹ ਪੇਸ਼ ਕਰਦੇ ਹੋਏ, ਗੁਰਬਾਣੀ ਦੇ ਨਾਲ ਲੜ ਲਾ ਕੇ
ਤੇ ਬਹੁਤ ਨਿਸ਼ਕਾਮ ਸੇਵਾ ਜਿਹੜੀ ਕਰਦੇ ਹੋਏ ਸਾਰਿਆਂ ਨੂੰ ਦੂਰੋਂ ਨੇੜਿਓਂ ਆਈਆਂ ਸੰਗਤਾਂ ਨੂੰ ਜੀ ਆਇਆਂ ਨੂੰ ਆਖਿਆ। ਉਹਨਾਂ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਕਾਲਾਂ ਕੀਤੀਆਂ ਵੀ ਕੋਈ ਇੰਡੀਆ 'ਚ ਕੋਈ ਆਸਟ੍ਰੇਲੀਆ ਕਿਤੇ ਦੂਰ ਦੂਰ ਬੈਠੇ ਸੀ। ਆਪਾਂ ਲਗਭਗ 2-3 ਸਟਰੀਮ ਸਾਡੀਆਂ ਯੂਬਾ ਸਿਟੀ ਨਗਰ ਕੀਰਤਨ ਦੀਆਂ YouTube ਤੇ Facebook ਤੇ ਜਿੰਨੇ ਸਾਡੇ ਰੇਡੀਓ ਸਟੇਸ਼ਨ ਉਹਨਾਂ ਦੇ ਲਾਈਵ ਚੱਲਦੀਆਂ ਸੀਆਂ। ਅੰਦਰ ਗੁਰਦੁਆਰਾ ਸਾਹਿਬ ਦੀਵਾਨ ਹਾਲ ਚੋਂ ਬਾਹਰ ਜਦੋਂ ਨਗਰ ਕੀਰਤਨ ਸੀਗਾ ਉਸ ਤੋਂ ਬਿਨਾਂ ਸਾਡੇ ਬੂਥ ਤੋਂ ਇਸ ਵਾਰ ਸਾਡੇ ਸਰੋਤੇ ਬਹੁਤ ਦੂਰੋਂ ਦੂਰੋਂ ਵੀ ਆ ਕੇ ਮਿਲੇ, ਗ੍ਰੀਸ ਤੋਂ, ਕੈਨੇਡਾ ਤੋਂ, ਪੈਂਸਲਵੇਨੀਆ, ਵਰਜੀਨੀਆ ਤੋਂ, ਲੂਜ਼ੀਆਨਾ ਤੋਂ, ਨਿਊਯਾਰਕ ਤੋਂ ਤੇ ਲਾਸ ਐਂਜਲਸ ਤੋਂ ਬਹੁਤ ਵੱਡੀ ਗਿਣਤੀ ਸੰਗਤਾਂ ਆਈਆਂ ਸੀ, ਨੌਜਵਾਨ ਬਹੁਤ ਆਏ ਹੋ ਸੀ। ਇਹ ਵੀ ਕਾਰਨ ਸੀਗਾ ਵੀ ਬਹੁਤ ਸਾਰੇ ਜੋ ਟਰੱਕਰਸ ਆ ਕਿਉਂਕਿ ਲੋਡਾਂ ਦੀ ਪ੍ਰਾਈਸ ਘੱਟ ਆ, ਗੈਸ ਦੀ ਜ਼ਿਆਦਾ ਆ, ਸੋ ਇਸ ਵਾਰੀ ਟਰੱਕਰਸ ਵੀ ਬਹੁਤ ਵੱਡੀ ਗਿਣਤੀ 'ਚ ਜੰਗ ਨੌਜਵਾਨ ਉੱਥੇ ਜਿਹੜੇ ਮਿਲੇ ਹੈਗੇ ਆ। ਸੋ ਇੱਕ ਵਾਰੀ ਅਸੀਂ ਪੰਜਾਬੀ ਰੇਡੀਓ USA ਦੀ ਪੂਰੀ ਟੀਮ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦਾ, ਉੱਥੇ ਦੇ ਪ੍ਰਬੰਧਕਾਂ ਦਾ, ਸੰਗਤਾਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਹੜਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇੱਕ ਜਿਹੜਾ ਨਗਰ ਕੀਰਤਨ ਉੱਥੋਂ ਸਮਾਪਤ ਹੋਇਆ। ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਤੇ 3 ਕੁ ਬੰਦਿਆਂ ਦਾ ਅਸੀਂ ਧੰਨਵਾਦ ਕਰਨਾ ਕਿਉਂਕਿ ਸਾਡੇ 10-11 ਜਾਣੇ ਸਾਡੀ ਪੰਜਾਬੀ ਰੇਡੀਓ USA ਦੀ ਟੀਮ ਦੇ ਉੱਥੇ ਪਹੁੰਚੇ ਹੋਏ ਸੀ ਮੈਂਬਰ। ਮੈਂ, ਬਲਵਿੰਦਰ ਕੌਰ, ਰਾਜਕਨਵੀਰ ਸਿੰਘ, ਅਮਰਜੀਤ ਸਿੰਘ, ਪ੍ਰਵੀਨ ਸ਼ਰਮਾ, ਦਿਲਪ੍ਰੀਤ ਸਿੰਘ ਤੇ ਇੰਦਰਪ੍ਰੀਤ ਸਿੰਘ, ਰਾਣੀ ਕਾਲੋਂ, ਗੁਰਸ਼ਨ ਸਿੰਘ ਹੋਰ। ਸੋ ਜਦੋਂ ਇੰਨਾ ਉੱਥੇ ਰਸ਼ ਹੁੰਦਾ ਹੈ, ਇੰਨੀ ਸੰਗਤ ਹੁੰਦੀ ਆ, ਕਈ ਵਾਰੀ ਫਿਰ ਜਦੋਂ ਤੁਸੀਂ ਚਾਹ ਪਾਣੀ ਛਕਣਾ, ਲੰਗਰ ਛਕਣਾ ਤੇ ਬਹੁਤ 3 ਸੇਵਾਦਾਰਾਂ ਦੇ ਨਾਂ ਜ਼ਰੂਰ ਲੈਣੇ ਆ, ਮੇਵਾ ਸਿੰਘ ਬੈਂਸ, ਬਿੱਲਾ ਭਾਜੀ ਹੁਣੀ ਸਾਨੂੰ ਲੰਗਰ ਉੱਥੇ ਪੂਰਾ ਭੇਜਿਆ। ਸੁਖਤੇਜ ਸਿੰਘ ਸ਼ੇਰਗਿੱਲ ਫਰੀਮੌਂਟ ਤੋਂ ਲੰਗਰ ਲੈ ਕੇ ਗਏ ਸੀ, ਪੂਰਾ ਲੈ ਕੇ ਆਏ ਉੱਥੇ ਸਾਡੇ ਲਈ ਵੀ। ਤੇ ਇਸੇ ਤਰ੍ਹਾਂ ਨਛੱਤਰ ਸਿੰਘ ਦਲਾਈ ਤਾਂ 2-2 ਘੰਟੇ ਬਾਅਦ ਚੱਕਰ ਮਾਰਦਾ ਰਿਹਾ ਵੀ ਤੁਸੀਂ ਰਸ ਛਕਣੀ ਆ, ਜਲੇਬੀਆਂ ਛਕਣੀਆਂ, ਪ੍ਰਸ਼ਾਦਾ ਛਕਣਾ। ਸੋ ਇਹਨਾਂ ਦਾ ਸਾਡੇ ਵੱਲੋਂ ਧੰਨਵਾਦ ਬਹੁਤ ਬਹੁਤ। ਤੇ ਮੀਡੀਆ ਵੀ ਬਹੁਤ ਜ਼ਿਆਦਾ ਹਾਜ਼ਰ ਸੀ, ਸੋ ਸਾਨੂੰ ਇਸ ਗੱਲ ਤੇ ਮਾਣ ਆ ਵਾਰ-ਵਾਰ ਜੋ ਸਾਡੇ ਸਰੋਤੇ ਉੱਥੇ ਆਉਂਦੇ ਰਹੇ ਵੀ ਭਾਈ ਜਿਹੜੀ ਕੌਮ ਦੀ ਗੱਲ ਹੁੰਦੀ ਆ, ਜਿੱਥੇ ਦਰਦ ਦੀ ਗੱਲ ਹੁੰਦੀ ਆ, ਤੁਸੀਂ ਉਹ ਦਿਖਾਲਦੇ ਆ। ਦੂਜਾ ਮੀਡੀਆ ਉਸ ਵੇਲੇ ਬਲੈਕ ਆਈ ਕਰ ਦਿੰਦਾ ਆ। ਤੁਸੀਂ ਦੇਖਿਆ ਹੋਣਾ ਉੱਥੇ ਜਦੋਂ ਖਾਲਿਸਤਾਨ ਪ੍ਰਤੀ ਲੈਕਚਰ ਹੁੰਦੇ ਸੀ, ਢਾਡੀ ਜਿਹੜੇ ਦਰਬਾਰ ਸੀ, ਜਾਂ ਜਿਸ ਟਾਈਮ ਤੇ ਗੱਤਕਾ ਸੀ, ਜਾਂ ਜਿਹੜੇ ਫਲੋਟ ਸੀ ਜਿਨ੍ਹਾਂ ਤੇ ਸਿੱਖ ਕੌਮ ਦੀ ਗੱਲ ਹੁੰਦੀ ਆ, ਉਹ ਹੋਰ ਮੀਡੀਆ ਉਹਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈਗਾ ਆ। ਸੋ ਆਪਾਂ ਪੂਰਾ ਉਸ ਨੂੰ ਦਿਖਾ ਲਿਆ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹੌਸਲਾ ਅਫਜ਼ਾਈ ਦਿੱਤੀ ਆ। ਤੇ 1000 ਤੋਂ ਵੱਧ ਸਾਡੇ ਕੋਲ ਪਿਕਚਰਸ ਹੈਗੀਆਂ ਬੂਥ ਦੀਆਂ, ਉਹ ਅੱਜ 1-2 ਦਿਨਾਂ 'ਚ ਆਪਾਂ ਅਪਲੋਡ ਕਰ ਦਾਂਗੇ। ਪਰ ਜਿੰਨੇ ਵੀ ਸਾਡੇ ਸਰੋਤੇ ਆ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੇ ਸੰਬੰਧ ਦੇ ਵਿੱਚ ਜਿਸ ਟਾਈਮ ਤੁਹਾਡੇ ਨਾਲ ਅਸੀਂ ਪੰਜਾਬੀ ਰੇਡੀਓ USA ਤੇ ਲਾਈਵ ਅਪਡੇਟ ਅਮਰੀਕਾ ਦਾ ਪ੍ਰੋਗਰਾਮ ਕਰ ਰਹੇ ਹਾਂ, ਨਨਕਾਣਾ ਸਾਹਿਬ ਤੋਂ ਵੀ ਲਾਈਵ ਆ ਰਿਹਾ ਹੈਗਾ ਪ੍ਰੋਗਰਾਮ। ਉੱਥੇ ਸਾਡੇ ਜਿਹੜੇ ਹੈਗੇ ਹੋਸਟ ਮਸੂਦ ਮੱਲੇ ਜੀ, ਤੇ ਇਸੇ ਤਰ੍ਹਾਂ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਸਾਰੀ ਰਾਤ ਦਾ ਪ੍ਰੋਗਰਾਮ ਚੱਲਦਾ, ਉੱਥੇ ਕਵੀ ਦਰਬਾਰ ਸੀ ਬਹੁਤ ਵਧੀਆ। ਸੋ ਦੁਬਾਰਾ ਕੀ ਵੀ ਉਸ ਨੂੰ ਆਪਾਂ ਪਲੇ ਕਰਾਂਗੇ। ਸੋ ਦੋਨੋਂ ਹੀ ਗੁਰਦੁਆਰਾ ਸਾਹਿਬ ਤੋਂ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੇ ਸੰਬੰਧ ਦੇ ਵਿੱਚ ਲਾਈਵ ਪ੍ਰੋਗਰਾਮ ਚੱਲ ਰਿਹਾ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਆਪਣੇ ਰਿਸ਼ਤੇਦਾਰ, ਦੋਸਤਾਂ ਮਿੱਤਰਾਂ ਨੂੰ ਦੂਰ ਦਰਾਡੇ ਜਿੱਥੇ ਵੀ ਰਹਿੰਦੇ ਕਹੋ ਤੇ ਤੁਸੀਂ YouTube ਨੂੰ ਸਬਸਕ੍ਰਾਈਬ ਕਰਕੇ ਉੱਥੇ ਇਹ ਲਾਈਵ ਪ੍ਰੋਗਰਾਮ ਜੋ ਹੈਗੇ ਆ ਉਹ ਦੇਖ ਸਕਦੇ ਹੋ। ਜੀ ਬਿਲਕੁਲ। ਹਾਂ, ਸੋ ਬਹੁਤ ਹੀ ਸ਼ਾਨਦਾਰ, ਬਹੁਤ ਹੀ ਵਧੀਆ ਢੰਗ ਦੇ ਨਾਲ ਜਿਹੜਾ ਉਹ ਨੇਪਰੇ ਜਿਹੜਾ ਉਹ ਚੜਿਆ ਆ। ਤੇ ਹੁਣ ਅਗਲੇ ਪ੍ਰੋਗਰਾਮਾਂ ਦੀ ਵੀ ਜੇ ਨਾਲ ਹੀ ਦੱਸਦੇ ਜਾਈਏ, ਹੁਣ ਜਦੋਂ ਆਪਾਂ ਗੱਲ ਕਰ ਹੀ ਰਹੇ ਹਾਂ, ਆਉਂਦੇ ਐਤਵਾਰ ਨੂੰ ਗੁਰੂ ਘਰ ਵਿਲਸਨ ਰੋਡ ਬੇਕਰਸਫੀਲਡ ਵਿਖੇ ਉੱਥੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਪਿਛਲੇ 1 ਦਹਾਕੇ ਤੋਂ ਵੀ ਲੰਮੇ ਸਮੇਂ ਤੋਂ ਸਜਾਇਆ ਜਾ ਰਿਹਾ ਹੈ। ਸੋ ਪੰਜਾਬੀ ਰੇਡੀਓ USA ਦੀ ਟੀਮ ਵੀ ਉੱਥੇ ਜਿਹੜੀ ਉਹ ਪਹੁੰਚੇਗੀ ਤੇ ਉੱਥੇ ਦੀ ਕਵਰੇਜ ਇਨਸਾਈਡ ਆਊਟਸਾਈਡ, ਅੰਦਰੋਂ ਬਾਹਰੋਂ, ਸਾਰੇ ਪਾਸਿਓਂ ਲੋਕਾਂ ਨਾਲ ਗੱਲਬਾਤ, ਸੇਵਾਦਾਰਾਂ ਨਾਲ ਗੱਲਬਾਤ, ਉਹ ਸਾਰੇ ਪਾਸੇ ਜਿਹੜੀ ਆ ਉਹ ਤੁਹਾਡੇ ਲਈ ਆਪਾਂ ਪੇਸ਼ ਕਰਾਂਗੇ। ਸੋ ਉੱਥੇ ਵੀ ਆਪਣਾ ਪੰਜਾਬੀ ਰੇਡੀਓ USA ਦਾ ਬੂਥ ਹੋਵੇਗਾ ਬੇਕਰਸਫੀਲਡ ਨਗਰ ਕੀਰਤਨ ਦੇ ਉੱਤੇ, ਗੁਰੂ ਘਰ ਵਿਲਸਨ ਜਿਹੜਾ ਆ ਉੱਥੇ ਗੁਰਦੁਆਰਾ ਸਾਹਿਬ ਵਿਖੇ। ਸੋ ਉੱਥੇ ਆ ਕੇ ਤੁਸੀਂ ਜਿਹੜਾ ਉਹ ਮਿਲ ਕੇ ਜਾਣਾ ਆ। ਜਿੰਨੇ ਵੀ ਸਾਡੇ ਦਰਸ਼ਕ ਨੇ, ਸਰੋਤੇ ਨੇ, ਸਾਰੇ ਜਾਣੇ ਜਦੋਂ ਵੀ ਮੌਕਾ ਲੱਗਦਾ ਆ ਕੇ ਜਿਹੜਾ ਉਹ ਤੁਸੀਂ ਮਿਲੋ ਤੇ ਮਿਲ ਕੇ ਜਿਹੜਾ ਆ ਉਹ ਤੁਸੀਂ ਤਸਵੀਰ ਵੀ ਖਿਚਾਓ, ਆਪਣੀ
ਜਿਹੜੀ ਆ ਉਹ ਸਾਡੇ ਨਾਲ ਜਿਹੜੀ ਫਤਿਹ ਦੀ ਸਾਂਝ ਜਿਹੜੀ ਉਹ ਪਾ ਕੇ ਜਿਹੜੀ ਉਹ ਤੁਸੀਂ ਜ਼ਰੂਰ ਜਾਣੀ ਆ। ਸੋ ਆਪਾਂ ਤੁਹਾਨੂੰ ਆਉਂਦੇ ਐਤਵਾਰ ਨੂੰ ਗੁਰਦੁਆਰਾ ਸਾਹਿਬ ਵਿਲਸਨ ਰੋਡ ਬੇਕਰਸਫੀਲਡ ਆ ਉੱਥੇ ਮਿਲਾਂਗੇ।